ਤੇ ਅਗਲੀ ਖਬਰ ਜੋ ਆ ਉਹ ਜਾਪਾਨ ਦੇ ਨਾਲ ਸੰਬੰਧਿਤ ਆ। ਜਾਪਾਨ ਕਹਿੰਦੇ ਵੀ ਅਸੀਂ ਹੁਣ ਖਤਰੇ 'ਚ ਹੈਗੇ ਆ। ਚਾਈਨਾ ਤੇ ਉਹਨਾਂ ਦਾ ਜਿਹੜੇ ਗੁਆਂਢੀ ਮੁਲਕ ਨਾਰਥ ਕੋਰੀਆ ਆ, ਉਸਨੂੰ ਦੇਖਦੇ ਹੋਏ ਉਹ ਆਪਣੀ ਮਿਲਟਰੀ ਦੇ ਉੱਤੇ ਡਬਲ ਮਨੀ ਸਪੈਂਡ ਕਰਨ ਜਾ ਰਹੇ ਆ ਆਉਣ ਵਾਲੇ 5 ਸਾਲਾਂ ਦੇ ਵਿੱਚ। ਕਹਿੰਦੇ ਭਈ ਅਸੀਂ ਅਮਰੀਕਾ ਤੋਂ ਬੈਲਿਸਟਿਕ ਮਿਸਾਈਲਸ, ਯੂਐਸ ਲੌਂਗ ਰੇਂਜ ਮਿਸਾਈਲਸ ਇਹ ਸਾਰੇ ਬਾਈ ਕਰਨ ਜਾ ਰਹੇ ਆ ਤਾਂ ਕਿ ਐਨਮੀ ਦੀ ਬੇਸਿਸ ਨੂੰ ਸਟ੍ਰਾਈਕ ਕਰ ਸਕੀਏ। ਸੋ ਪੂਰੀ ਤਰ੍ਹਾਂ ਜਾਪਾਨ ਵਾਲੇ ਕਹਿੰਦੇ ਵਰਲਡ ਵਾਰ 2 ਤੋਂ ਬਾਅਦ ਆਪਣੀ ਜਿਹੜੀ ਟੈਕਨੋਲੋਜੀ ਆ, ਉਹਨਾਂ ਦੀ ਸਿਕਿਉਰਿਟੀ ਆ, ਉਹਦੇ ਉੱਤੇ ਇੰਨਾ ਜ਼ਿਆਦਾ ਮਨੀ ਸਪੈਂਡ ਕਰਨ ਜਾ ਰਹੇ ਆ। ਪਰ ਪ੍ਰਾਈਮ ਮਿਨਿਸਟਰ ਫੂਮੀਓ ਕਿਸ਼ੀਦਾ ਉਹਨਾਂ ਨੇ ਜਰਨਲਿਸਟ ਨੂੰ ਇਹ ਦੱਸਿਆ ਕਿ ਜਾਪਾਨ ਦਾ ਡਿਫੈਂਸ ਬਜਟ ਹੁਣ ਉਹਨਾਂ ਦੇ 2% ਜੀਡੀਪੀ ਦਾ ਹੋਵੇਗਾ ਬਾਈ 2027। ਸੋ ਟੋਟਲ ਉਹ 43 ਟ੍ਰਿਲੀਅਨ ਡਾਲਰ ਆਉਣ ਵਾਲੇ 5 ਸਾਲਾਂ ਦੇ ਵਿੱਚ ਡਿਫੈਂਸ ਦੇ 43 ਟ੍ਰਿਲੀਅਨ ਜੈਨ, ਜੋ ਕਿ 314 ਬਿਲੀਅਨ ਡਾਲਰ ਯੂਐਸਏ ਦਾ ਬਣਦਾ, ਉਹ ਡਿਫੈਂਸ ਦੇ ਉੱਤੇ ਸਪੈਂਡ ਕਰਨਗੇ। ਸੋ ਇਹ ਉੱਥੇ ਦੀ ਕੈਬਨਿਟ ਨੇ ਵੀ ਅਪਰੂਵ ਕਰ ਦਿੱਤਾ ਹੈਗਾ। ਇੱਕ AFP ਨਿਊਜ਼ ਏਜੰਸੀ ਆ, ਉਹਨਾਂ ਨੇ ਦੱਸਿਆ ਕਹਿੰਦੇ ਗ੍ਰੇਟੈਸਟ ਸਟ੍ਰੈਟੇਜਿਕ ਚੈਲੰਜ ਜੋ ਜਾਪਾਨ ਨੂੰ ਇਸ ਟਾਈਮ ਉਹਨਾਂ ਦੀ ਪੀਸ ਤੇ ਸਟੇਬਿਲਿਟੀ ਨੂੰ, ਉਹ ਚਾਈਨਾ ਤੋਂ ਤੇ ਨਾਰਥ ਕੋਰੀਆ ਤੋਂ ਹੈਗਾ ਆ। ਪੋਇੰਗੋਂਗ ਨੇ 50 ਤੋਂ ਵੱਧ ਮਿਜ਼ਾਈਲਸ ਆ ਪਿਛਲੇ 3 ਮਹੀਨਿਆਂ ਦੇ ਵਿੱਚ ਛੱਡੀਆਂ ਹੈਗੀਆਂ ਆ ਜਾਪਾਨ ਦੇ ਲਾਗੇ ਛਾਗੇ। ਸੋ ਉਧਰ ਚਾਈਨਾ ਵਾਲਿਆਂ ਤੋਂ ਵੀ ਕਾਫੀ ਜ਼ਿਆਦਾ ਖਤਰਾ ਆ। ਸੋ ਇਹ ਸਾਰਾ ਕੁਝ ਦੇਖਦੇ ਹੋਏ ਜਾਪਾਨ ਵਾਲੇ ਪਹਿਲੀ ਵਾਰੀ ਵਰਲਡ ਵਾਰ 2 ਤੋਂ ਬਾਅਦ ਇੰਨਾ ਜ਼ਿਆਦਾ ਅਮਾਊਂਟ ਆਪਣੇ ਡਿਫੈਂਸ ਦੇ ਉੱਤੇ ਖਰਚ ਕਰਨ ਜਾ ਰਹੇ ਹੈ। ਜੀ ਬਿਲਕੁਲ। ਅਮਰੀਕਾ ਨੇ ਇੱਕ ਵਾਰੀ ਜਿੱਦਾਂ ਕੱਲ੍ਹ ਅਫਰੀਕਾ ਦੇ ਬਾਬਤ ਕਿਹਾ ਸੀਗਾ ਵੀ ਅਸੀਂ ਅਫਰੀਕਾ ਦੀ ਤਰੱਕੀ ਦੇ ਲਈ, ਉਹ ਸਾਰੀਆਂ ਚੀਜ਼ਾਂ ਦੇ ਲਈ ਨਾਲ ਜਿਹੜੇ ਹਾਂ, ਤੇ ਅੱਜ ਜਾਪਾਨ ਨੂੰ ਲੈ ਕੇ ਵੀ ਉਹਨਾਂ ਦਾ ਇਹੀ ਜਿਹੜਾ ਬਿਆਨ ਹਰਜੋਤ ਸਿੰਘ ਜੀ ਆਇਆ ਆ ਵੀ ਕਹਿੰਦੇ ਵੀ ਜਾਪਾਨ ਦੇ ਨਾਲ ਵੀ ਅਮਰੀਕਾ ਪੂਰੀ ਤਰ੍ਹਾਂ ਜਿਹੜਾ ਉਹ ਖੜਾ ਆ। ਜਿਹੜਾ ਨਾਰਥ ਕੋਰੀਆ ਆ ਉਸਨੇ ਕਾਫੀ ਜ਼ਿਆਦਾ, ਜਿੱਦਾਂ ਤੁਸੀਂ ਦੱਸਿਆ ਵੀ ਕੀਤੀਆਂ ਮਿਜ਼ਾਈਲ ਟੈਸਟ ਕੀਤੀਆਂ ਆ। ਇਸ ਸਾਲ ਦੇ ਵਿੱਚ ਤਾਂ ਉਹਨੇ ਕਾਫੀ ਜ਼ਿਆਦਾ ਦਰਜਨ ਤੋਂ ਵੱਧ ਜਿਹੜੀਆਂ ਆ ਮਿਜ਼ਾਈਲ ਟੈਸਟ ਜਿਹੜੀਆਂ ਲੰਬੀ ਰੇਂਜ ਵਾਲੀਆਂ ਆ ਉਹ ਵੀ ਕੀਤੀਆਂ, ਜਿਹੜੀਆਂ ਅਕਸਰ ਜਾਪਾਨ ਦੇ ਜਿਹੜੇ ਕੋਸਟਲ ਤੱਟਵਰਤੀ ਇਲਾਕੇ ਆ ਉਸ ਤੋਂ ਕੁਛ ਕੁ 100 ਮੀਲਸ ਦੂਰ ਹੀ ਜਿਹੜੀਆਂ ਉਹ ਸਿੱਟ ਦਿੰਦੇ ਰਹੇ ਆ। ਸੋ ਉਹਦੇ ਨਾਲ ਵੀ ਜਿਹੜੀ ਕਾਫੀ ਇਸ ਟਾਈਮ ਤਣਾਅ ਆ ਉਹ ਬਣਿਆ ਪਿਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਹਾਰਵਰਡ ਯੂਨੀਵਰਸਿਟੀ ਦੇ ਦੁਆਰਾ ਪਹਿਲੀ ਵਾਰੀ ਕਾਲੇ ਮੂਲ ਦੀ ਇੱਕ ਜਿਹੜੀ ਪ੍ਰੈਜ਼ੀਡੈਂਟ ਆ ਉਸਨੂੰ ਪਿਕ ਕੀਤਾ ਗਿਆ ਆ। ਕਲੌਡੀਨ ਗੇ ਜਿਹੜਾ ਇਹਨਾਂ ਦਾ ਨਾਮ ਦੱਸਿਆ ਜਾਂਦਾ ਹੈ, ਡਾਕਟਰ ਨੇ, ਤੇ ਇਹ ਜਿਹੜੇ ਡੀਨ ਸੀਗੇ ਹਾਰਵਰਡ ਦੇ ਉੱਤੇ, ਇੱਕ ਡੈਮੋਕ੍ਰੇਸੀ ਸਕਾਲਰ ਆ